ਫਿਲਮਾਂ ਵਾਲਿਆਂ ਨੂੰ ਜਿਹੜੀਆਂ ਰੰਗਦਾਰੀ ਲਈ ਕਾਲਸ ਆ ਰਹੀਆਂ ਨੇ ਮਿੰਟੂ ਜੀ, ਉਹਦੀ ਬਾਬਤ ਇੱਕ ਹੁਣ ਫੇਰ ਇੱਕ ਧਮਕੀ ਆਈ ਹੈ ਪ੍ਰੋਡਿਊਸਰ ਨੂੰ। हाँ जी देखो गल ये है कि फिल्मां वालियां नूं जदों इस तरह का वक्त पै जाए तो बहुत बुरी हालत हो जाती है। प्रोड्यूसरां दी ते अगे चीक निकली पई, चीकी बांग निकली पई है। जिहड़ी फिल्म आउंदी है धड़म, जिहड़ी फिल्म आउंदी धड़म जी। आ 3-4 हीरो है वो 4-5 करोड़ कुट के अपना पासे हो जाते। फिल्म ली बजट की बचदा है? एक सिंगर लैना होवे वो कहंदा मेरा करोड़ इधर रख दिओ जी, ਤੇ 3 ਕਰੋੜ ਤੇ ਬਜਟ ਹੈ, 2 ਕਰੋੜ ਚ ਉਹਨਾਂ ਨੇ ਫਿਲਮ ਬਣਾਉਣੀ ਹੈ। ਕਰੋੜ ਦਾ 2 ਕਰੋੜ ਬਸ ਫਿਰ ਰੋਡ ਹੀ ਰੋਡ ਹੈ। ਫਿਲਮ ਦੀ ਤਕਨੀਕ ਤੇ ਕੁਛ ਨਹੀਂ, ਮਿਊਜ਼ਿਕ ਤੇ ਕੁਛ ਨਹੀਂ, ਸਕ੍ਰਿਪਟ ਤੇ ਕੁਛ ਨਹੀਂ। ਤਾਂ ਉਹ ਪ੍ਰੋਡਿਊਸਰ ਤੇ ਅੱਗੇ ਰਗੜੇ ਪਏ ਨੇ। ਫਿਲਮਾਂ ਧੜਮ 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 ਹੋਈ ਜਾਂਦੀਆਂ ਨੇ ਤੇ ਇੱਥੇ ਵੇਖ ਲਓ ਆਮੀਰ ਖਾਨ ਵਰਗੇ ਦੇ ਵੀ ਪੈਰ ਨਹੀਂ ਲੱਗੇ। ਹਾਲਾਂਕਿ ਚਲੋ ਫਿਰ ਵੀ ਬਚ ਗਿਆ ਥੋੜਾ, ਪਰ ਬਹੁਤ ਬੁਰੀ ਹਾਲਤ ਹੈ ਪ੍ਰੋਡਿਊਸਰਾਂ ਦੀ। बहरहाल ये आ गई आ हुण कॉल कहते जी करोड़ को रुपया दे ते ये प्रोड्यूसर भी वो है जिहदा रौला पिया सी नहीं मैं सस कुटनी, तो उहदा रौला पै गया सी फिल्म दा। ते फिर बाद दे विच चलो सारा कुछ ठीक ठाक हो गया। इहनूं हुण कथित तौर ते आई है जिहड़ी कॉल, उहदे च दावा किया गया कि मैं गोल्डी बराड़ बोलदा। की काम है जी? आखे करोड़ को रुपया चाहिए। करोड़ को रुपये ते ऐ मंग लैंदे आ जिवें उत्ते अगले ने प्रिंटिंग प्रैस लाई है कि छापा बस तैयार है, तैयार करके ते तकरीबन घंटे 1.5 घंटे च कार्ड कढ़ देने सारे। करोड़ रुपया फिर उन्हें कोई इग्नोरेंस दिखाई ते उस तो बाद फिर उहदी सारी जानकारी घलनी स्टार्ट कर दी व्हाट्सएप ते कि तेरियां गड्डियां दे आ नंबर, तेरे घर दा आ नंबर। फिर अगला थोड़ा डर ही जाता है कि ये सारा कुछ करी बैठे आ, ये ते रेकी भी कीती बैठे आ मेरी। तो फिर पुलिस कंप्लेंट हुई है। तो ਇਹਦੇ ਵਿੱਚ ਇੱਕ ਵਾਰੀ ਫਿਰ ਇਹ ਗੱਲ ਤੇ ਹੁਣ ਥੋੜੀ ਜੀ ਜਾਂਚ ਪੜਤਾਲ ਦਾ ਵਿਸ਼ੇ ਵਾਲੀ ਹੈ ਕਿ ਕੀ ਇਹ ਵਾਕਿਆ ਕਿਸੇ ਗੈਂਗਸਟਰ ਨੇ ਜਾਂ ਗਰੋਹਬਾਜ਼ ਨੇ ਕਾਲ ਕੀਤੀ ਹੈ। ਜੇ ਨਹੀਂ ਤਾਂ ਫਿਰ ਤਾਂ ਉਹੀ ਮੈਂ ਜਿਵੇਂ ਅੱਗੇ ਕਹਿੰਦਾ ਵਾਰ-ਵਾਰ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੇ ਨਕਲੀ ਹੋਏ ਪਏ ਨੇ ਨਾ ਇਸ ਤਰ੍ਹਾਂ ਦੇ ਗੈਂਗਸਟਰ, ਉਹਨਾਂ ਵਾਸਤੇ ਜਿਹੜਾ ਆ ਡਾਟਾ ਹੁੰਦਾ ਹੈ ਨਾ, ਇਹ ਹਾਸਲ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ। ਇਹ ਕੋਈ ਵੱਡੀ ਗੱਲ ਨਹੀਂ ਹੁੰਦੀ, ਇਹ ਡਾਟਾ ਹਾਸਲ ਕਰ ਲੈਂਦੇ ਨੇ, ਬਹੁਤ ਆਸਾਨੀ ਨਾਲ ਕਰ ਲੈਂਦੇ ਆ। ਸੋ ਇਸ ਕਰਕੇ ਇਹ ਪਤਾ ਜ਼ਰੂਰ ਲਾਉਣਾ ਚਾਹੀਦਾ ਹੈ ਕਿ ਇਸ ਮਾਮਲੇ ਦੇ ਵਿੱਚ ਕੀ ਕੋਈ ਸੱਚ ਇਸ ਤਰ੍ਹਾਂ ਦਾ ਕੋਈ ਬੋਲ ਰਿਹਾ ਕਿ ਮੈਂ ਗਰੋਹਬਾਜ਼ ਹਾਂ। ਜੇ ਬੋਲ ਵੀ ਰਿਹਾ ਤਾਂ ਭਾਈ ਇਹ ਤਾਂ ਫਿਰ ਧੱਕੇਸ਼ਾਹੀ ਹੈ ਨਾ। ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਜੇ ਇਸ ਦੌਰ ਦੇ ਵਿੱਚ ਜਦੋਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਬੜਾ ਰੌਲਾ ਪਿਆ ਹੋਇਆ, ਜੇ ਸੱਚ ਆ ਤਾਂ ਕਹਿ ਰਿਹਾ ਮੈਂ ਕਿ ਜੇ ਇਹੋ ਜਿਹੇ ਦੌਰ ਦੇ ਵਿੱਚ ਵੀ ਰੰਗਦਾਰੀ ਵਸੂਲੀ ਜਾ ਰਹੀ ਹੈ ਤਾਂ ਫਿਰ ਅੱਜ ਤੋਂ ਕੋਈ 2 ਸਾਲ ਪਹਿਲਾਂ, 1.5 ਸਾਲ ਪਹਿਲਾਂ, 3 ਸਾਲ 4 ਸਾਲ ਪਹਿਲਾਂ ਕੀ ਹਾਲਤ ਹੋਏਗੀ। ਤਾਂ ਦੂਜੀ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਸਿੱਧੂ ਮੂਸੇਵਾਲੇ ਦੇ ਮਾਮਲੇ ਨੂੰ ਲਈਏ ਤਾਂ ਇਹਦੇ ਵਿੱਚ ਵੀ ਹੁਣ ਇੰਡਸਟਰੀ ਦੇ ਕੁਝ ਨਾਮ ਤੁਹਾਨੂੰ ਪਤਾ ਜੁੜੇ ਪਏ ਨੇ। ਸਾਫ਼ ਆ, ਸਪਸ਼ਟ ਆ, ਪਰ ਇਹ ਵੇਖਣਾ ਹੋਏਗਾ ਕਿ ਕਾਲ ਵਾਕਿਆ ਜੋ ਦਾਵਾ ਕੀਤਾ ਗਿਆ ਉਸੇ ਨੇ ਕੀਤੀ ਆ ਕਿ ਮੈਂ ਗੋਲਡੀ ਬਰਾੜ ਬੋਲਦਾ ਤੇ ਜਾਂ ਫਿਰ ਕਿਸੇ ਫਰੌਡੀ ਨੇ ਕੀਤੀ ਆ। ਤਾਂ ਆ ਇਸ ਚੱਕਰ ਦੇ ਵਿੱਚ ਮੈਨੂੰ ਲੱਗਦਾ ਕਿ ਉਹਨੇ ਗਰੋਹਬਾਜ਼ਾਂ ਨੇ ਪੈਸੇ ਨਹੀਂ ਇਕੱਠੇ ਕੀਤੇ ਜਿੰਨੇ ਫਰੌਡੀਏ ਇਕੱਠੇ ਕਰ ਗਏ। ਬਿਹਾਰ ਦੇ ਵਿੱਚੋਂ ਫੜੇ ਗਏ ਕਰੋੜਾਂ ਰੁਪਇਆ ਉਹਨਾਂ ਨੇ ਬਣਾਇਆ, ਹਰਿਆਣੇ ਚੋਂ ਫੜੇ ਗਏ ਕਰੋੜਾਂ, ਉਹ ਤਾਂ ਪਾਕਿਸਤਾਨ ਨੂੰ ਘੱਲੀ ਗਏ। ਵੇਖੋ ਕਮਾਲ ਦੀ ਗੱਲ, ਪਾਕਿਸਤਾਨੀ ਕਮਾਈ ਕਰੀ ਜਾਂਦੇ ਆ। ਉਹਨਾਂ ਨੇ ਸਿਮ ਸੁਮ ਇੱਧਰੋਂ ਲੈ ਕੇ ਦਿੱਤੇ, ਬੇਰੁਜ਼ਗਾਰ ਲੱਭ ਲਏ। ਅੱਜ ਕੱਲ ਕੰਮ ਧੰਦਾ ਹੈ ਨਹੀਂ ਜੀ। ਵੇਖੋ ਮਾੜਾ ਜਿਹਾ ਉਹਨਾਂ ਨੂੰ ਕਹਿੰਦੇ ਬੈਂਕ ਅਕਾਊਂਟ ਦੇ ਦਿਓ ਜੀ, ਤੁਸੀਂ ਆਹ ਲੈ ਲਓ, 10,000 ਰੁਪਏ ਤੇ ਬੈਂਕ ਅਕਾਊਂਟ ਕਿਰਾਏ ਤੇ ਮਿਲ ਜਾਂਦਾ ਇੱਥੇ ਹੋਰ ਛੱਡੋ, ਇੱਥੇ ਪੈਨ ਕਾਰਡ, ਆਧਾਰ ਕਾਰਡ ਗਰੀਬਾਂ ਦੇ ਲੈ ਕੇ ਅਗਲੇ ਨੇ ਫਰਜ਼ੀ ਕੰਪਨੀਆਂ ਬਣਾ ਕੇ GST ਦਾ ਘਪਲਾ ਕਰ ਦਿੱਤਾ ਕਈ ਹਜ਼ਾਰ ਕਰੋੜ ਦਾ ਜੀ। तो ये देखना पड़ेगा कि असल दे विच की है, फ्रॉड कॉल है, मतलब इस तरह कोई फेक कॉल करके असली दस के अपने आप को वसूली करने का यत्न कर रहे हैं, सचमुच कॉल आई है। दोनों ही सूरतों दे विच देखना पवेगा। पर काफी जिदा कह लीए ना कि माहौल खराब हो रहा है, खास तौर पे मैं जिवें कहा कि एक पासे फिल्म इंडस्ट्री धड़म धड़म करके वज रही है, म्यूजिक इंडस्ट्री च भी जे तुसीं देखो कि इन्ना चढ़त फड़त वाला काम नहीं है सिद्धू मूसेवाले की मौत तो बाद। एक पासे तो ये इंडस्ट्री जिहड़ियां हैगियां ने इंडस्ट्रीज तां ओह किते ना किते थोड़ा संकट नाल जूझ रही, दूसरे पासे ये हल्ले हो रहे हैं। औखा है, फिर मुड़ के औखा है क्योंकि भी रोजगार का साधन है।